ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 15 ਜੁਲਾਈ 2019 31 ਹਰ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ 24 ਆਵਰਸ ਤੁਸੀਂ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ ਦੇਖ ਸਕਦੇ ਹੋ। ਸੋ ਵਿਊਅਰਸ, ਅਸੀਂ ਇੱਕ ਤੁਹਾਨੂੰ ਅਪੀਲ ਵੀ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕਿ ਸਾਡਾ ਜੋ YouTube ਹੈ ਉਹ ਬੰਦ ਕਰ ਦਿੱਤਾ ਗਿਆ ਹੈ ਉਹਨੂੰ ਕਿਸੇ ਕਾਰਨ ਕਰਕੇ। ਸੋ ਅਸੀਂ ਚਾਹਾਂਗੇ ਜਿਹੜੇ ਵੀ ਤੁਹਾਡੇ ਮੈਸੇਜ ਨੇ, ਜਿਹੜੇ ਵੀ ਤੁਹਾਡੇ ਸੁਝਾਅ ਨੇ, ਤੁਸੀਂ ਸਾਨੂੰ ਲਾਈਵ ਟੀਵੀ 84 ਦੀ ਜਿਹੜੀ ਫੇਸਬੁੱਕ ਹੈ ਉਸ ਤੇ ਤੁਸੀਂ ਸਾਨੂੰ ਭੇਜ ਸਕਦੇ ਹੋ ਜਾਂ ਤੁਸੀਂ ਸਾਨੂੰ ਜੋ ਸਾਡੀ ਈਮੇਲ ਆਈਡੀ ਹੈ ਉੱਤੇ ਭੇਜ ਸਕਦੇ ਹੋ, ਜਿਸ ਤਰ੍ਹਾਂ ਕਿ sos@tv84.tv ਤੇ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ। ਜਿਸ ਤਰ੍ਹਾਂ ਕਿ ਪਿਛਲੇ ਜਿਹੜੇ ਵੀਕ ਦੇ ਜਿਹੜੇ ਪ੍ਰੋਗਰਾਮ ਸੀ 2 ਦਿਨ ਜਿਹੜੇ ਉਹਨਾਂ ਨੇ ਡਾਕਟਰ ਸਾਹਿਬ ਹੋਰਾਂ ਨੇ ਜੋ ਵਾਸ਼ਿੰਗਟਨ ਡੀਸੀ ਤੋਂ ਕੀਤੇ, ਆਈ ਹੋਪ ਤੁਹਾਨੂੰ ਪਸੰਦ ਆਏ ਹੋਣਗੇ, ਉਹ ਫਾਰਮੈਟ ਵੀ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਅੱਜ ਡਾਕਟਰ ਸਾਹਿਬ ਸਟੂਡੀਓ ਵਿੱਚ ਮੇਰੇ ਨਾਲ ਆਏ ਨੇ। ਅੱਜ ਜੋ ਇਸ਼ੂ ਨੇ, ਜੋ ਅੱਜ ਦੇ ਅਹਿਮ ਇਸ਼ੂ ਨੇ, ਉਹਨਾਂ ਬਾਰੇ ਉਹਨਾਂ ਤੋਂ ਆਪਾਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ ਡਾਕਟਰ ਸਾਹਿਬ। ਫਿਰ ਦੁਬਾਰਾ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਐਂਡ ਅਮਰਵੀਰ ਜੀ ਦਾ ਅਸੀਂ ਥੈਂਕਸ ਕਰਦੇ ਹਾਂ ਕਿ ਉਹਨਾਂ ਨੇ ਮੇਰੀ ਖਾਲੀ ਜਗ੍ਹਾ ਭਰੀ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਦੇਖੋ, ਇਸ ਸਾਰੇ ਹਫਤੇ ਦੇ ਵਿੱਚ ਬੜੀਆਂ ਅਹਿਮ ਡਿਵੈਲਪਮੈਂਟਸ ਸਾਊਥ ਏਸ਼ੀਅਨ ਸੀਨ ਤੇ ਹੋਈਆਂ ਜੀ, ਕਿਉਂਕਿ ਜਦੋਂ ਅਸੀਂ ਗਏ ਔਰ ਉਸ ਤੋਂ ਪਹਿਲਾਂ 6 ਫਾਰ ਜਸਟਿਸ ਦੇ ਉੱਤੇ ਪਾਬੰਦੀ ਦੀ ਗੱਲ ਜਿਹੜੀ ਹੈ ਉਹ ਖਬਰ ਆ ਚੁੱਕੀ ਸੀ। ਅਸੀਂ ਉਸ ਦੇ ਉੱਤੇ ਇੱਕ ਫੁੱਲ ਸੈਗਮੈਂਟ ਵੀ ਕੀਤਾ ਸੀ ਜੀ, ਪਰ ਉਹਦੇ ਨਾਲ ਫਿਰ ਫੋਲੋਇੰਗ ਡਿਵੈਲਪਮੈਂਟਸ ਕਿ ਕਿਵੇਂ ਸਿੱਖ ਜਥੇਬੰਦੀਆਂ ਨੇ ਇਸ ਦੇ ਉੱਤੇ ਮੁਕੰਮਲ ਹਮਾਇਤ 6 ਫਾਰ ਜਸਟਿਸ ਨੂੰ ਦਿੱਤੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਔਰ ਇੰਗਲੈਂਡ ਬੇਸਡ UK ਸਿੱਖ ਫੈਡਰੇਸ਼ਨ ਜੀ, ਉਹਨਾਂ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਇਹ ਜਿਹੜਾ ਅਟੈਕ ਹੈ ਇੰਡੀਅਨ ਗਵਰਨਮੈਂਟ ਦਾ ਕੱਲਾ ਇੱਕ 6 ਫਾਰ ਜਸਟਿਸ ਜਥੇਬੰਦੀ ਦੇ ਉੱਤੇ ਨਹੀਂ ਹੈ ਜੀ, ਇਹ ਸਮੁੱਚੀ ਸਿੱਖ ਕੌਮ ਤੇ ਹੈ। ਇਹ ਜਿਹੜੇ ਖਿਆਲਾਂ ਦੇ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਉੱਤੇ ਹੈ ਔਰ ਹਰ ਇੱਕ ਨੇ ਮਹਿਸੂਸ ਕੀਤਾ ਹੈ ਕਿ ਜਿਹੜੀ ਡਾਇਸਪੋਰਾ ਸਿੱਖਾਂ ਦੀ ਆਵਾਜ਼ 5 ਮਿਲੀਅਨ ਤੋਂ ਜ਼ਿਆਦਾ, 50 ਲੱਖ ਦੇ ਕਰੀਬ ਸਿੱਖ ਇਸ ਵੇਲੇ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ। ਜੀ, ਸੋ ਜ਼ਾਹਿਰਾ ਤੌਰ ਦੇ ਉੱਤੇ ਉਹਨਾਂ ਦੀ ਆਵਾਜ਼ ਕੁਚਲਣ ਦੇ ਲਈ ਇਹ ਜਿਹੜਾ ਉਹਨਾਂ ਨੇ ਹੱਥਕੰਡਾ ਅਪਣਾਇਆ ਭਾਰਤੀ ਹਕੂਮਤ ਨੇ, ਕਿਉਂਕਿ ਜਿੱਥੇ ਉਹਨਾਂ ਨੇ ਇਹ ਬੈਨ ਉੱਥੇ ਭਾਰਤ ਚਲਾਉਣ ਦੀ ਗੱਲ ਕੀਤੀ ਔਰ ਅਸੀਂ ਜਿਵੇਂ ਅੱਗੇ ਵੀ ਕਿਹਾ ਸੀ ਕਿ ਭਾਰਤ ਦੇ ਵਿੱਚ ਤਾਂ ਨਾ ਇਹ ਰਜਿਸਟਰਡ ਬਾਡੀ ਹੈ, ਨਾ ਇਹ ਪੋਲੀਟੀਕਲ ਪਾਰਟੀ ਹੈ, ਨਾ ਭਾਰਤ ਦੇ ਵਿੱਚ NGO ਰਜਿਸਟਰਡ ਹੈ, ਨਾ ਭਾਰਤ ਦੇ ਵਿੱਚ ਇਹਨਾਂ ਦਾ ਕੋਈ ਦਫ਼ਤਰ ਹੈ, ਨਾ ਕਿਸੇ ਬੈਂਕ ਦੇ ਵਿੱਚ ਇਹਨਾਂ ਦਾ ਅਕਾਊਂਟ ਹੈ ਕਿ ਇਹਨਾਂ ਨੇ ਅਕਾਊਂਟ ਫਰੀਜ਼ ਕਰਨਾ ਹੈ ਜਾਂ ਉਸ ਨੂੰ ਡੀ-ਰੈਕਗਨਾਈਜ਼ ਕਰਨਾ ਐਜ਼ ਅ ਪੋਲੀਟੀਕਲ ਪਾਰਟੀ ਜਾਂ ਅਦਰਵਾਈਜ਼ ਇਹਨਾਂ ਦੀ ਫੰਕਸ਼ਨਿੰਗ ਨੂੰ ਰੋਕਣਾ। ਉੱਥੇ ਜੇ ਕੋਈ ਇੰਡੀਵਿਜੂਅਲ ਕੱਲਾ ਕਿਤੇ ਕੋਈ ਰੈਫਰੈਂਡਮ 2020 ਦਾ ਪੋਸਟਰ ਲਾ ਦਿੰਦਾ ਹੈ ਜਾਂ ਕੋਈ ਉਹਦੇ ਫਲਾਇਰ ਵੰਡ ਦਿੰਦਾ ਹੈ ਤੇ ਇਹ ਕੋਈ ਈਵਨ ਭਾਰਤ ਦੇ ਆਪਣੇ ਆਇਨ ਦੇ ਮੁਤਾਬਕ, ਆਪਣੇ ਕਨਸਟੀਟਿਊਸ਼ਨ ਦੇ ਮੁਤਾਬਕ ਵੀ ਕੋਈ ਗੈਰ ਆਇਨੀ ਕਾਰਵਾਈ ਨਹੀਂ ਹੈ, ਕਿਉਂਕਿ ਸੁਪਰੀਮ ਕੋਰਟ ਦੀਆਂ ਇਸ ਦੇ ਉੱਤੇ ਜਜਮੈਂਟਸ ਨੇ ਕਿ ਖਾਲਿਸਤਾਨ ਦੀ ਗੱਲ ਸ਼ਾਂਤਮਈ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ। ਸੋ ਜ਼ਾਹਰ ਹੈ ਕਿ ਇਹ ਪਾਬੰਦੀ ਲਾਣਾ ਜਿੱਥੇ ਭਾਰਤ ਦਾ ਆਪਣੇ ਕਾਨੂੰਨ ਦੀ ਖਿਲਾਫ ਵਰਜ਼ੀ ਸੀ ਉੱਥੇ, ਕਿਉਂਕਿ 6 ਫਾਰ ਜਸਟਿਸ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਸ਼ਾਇਦ ਇੰਗਲੈਂਡ ਦੇ ਵਿੱਚ ਵੀ ਰਜਿਸਟਰਡ ਹੈ, ਰਜਿਸਟਰਡ ਬਾਡੀ ਹੈ, ਹੈੱਡਕੁਆਟਰ ਉਹਨਾਂ ਦਾ ਨਿਊਯਾਰਕ ਹੈ ਔਰ ਡਾਇਸਪੋਰਾ ਸਿੱਖ ਇਸ ਦੇ ਮੈਂਬਰ ਨੇ।
ਸੋ ਜ਼ਾਹਰ ਹੈ ਕਿ ਜਦੋਂ ਇਸ ਕਿਸਮ ਦੀ ਪਾਬੰਦੀ ਲਾਉਣ ਦੀ ਗੱਲ ਉਹਨਾਂ ਨੇ ਕੀਤੀ ਤੇ ਇਹ ਡਾਇਸਪੋਰਾ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਜਾਂ ਉਹਨਾਂ ਦੀਆਂ ਜਥੇਬੰਦੀਆਂ ਦੀ ਫੰਕਸ਼ਨਿੰਗ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਹੈ। ਜੀ ਤੀਸਰੀ ਗੱਲ, ਪਾਬੰਦੀ ਤੋਂ ਇੱਕਦਮ ਬਾਅਦ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਜੀ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਰਵੀਸ਼ ਕੁਮਾਰ ਨੇ ਕਿ ਅਸੀਂ ਜਿਹੜਾ ਕੈਨੇਡਾ ਸਰਕਾਰ ਦੇ ਕੋਲ ਇਹ ਮੁੱਦਾ ਉਠਾਇਆ ਜੀ ਕਿ ਇਹਨੂੰ ਅਸੀਂ ਪਾਬੰਦੀਸ਼ੁਦਾ ਆਰਗੇਨਾਈਜੇਸ਼ਨ ਐਲਾਨੇ ਔਰ ਇਹਨਾਂ ਦੀ ਕਾਰਵਾਈ ਦੇ ਉੱਤੇ ਰੋਕ ਲਾਈ ਜਾਏ। ਸੋ ਜ਼ਾਹਰ ਹੈ ਇਹ ਹਮਲਾ ਸਿੱਖਸ ਫਾਰ ਜਸਟਿਸ ਦੇ ਉੱਤੇ ਨਹੀਂ ਹੈ, ਸਾਰੀ ਸਿੱਖ ਕੌਮ ਤੇ ਹੈ, ਡਾਇਸਪੋਰਾ ਸਿੱਖਾਂ ਤੇ ਹੈ। ਔਰ ਰੈਫਰੈਂਡਮ 2020 ਜਿਹੜੀ ਸਿੱਖਾਂ ਦੀਆਂ ਜੈਨੂਇਨ ਪੋਲੀਟੀਕਲ ਐਸਪੀਰੇਸ਼ਨਸ ਦੀ ਜਿਹੜੀ ਹੈ ਉਹ ਉਸ ਦੀ ਐਕਸਪ੍ਰੈਸ਼ਨ ਹੈ, ਉਸ ਦੇ ਉੱਤੇ ਵੀ ਇਹ ਸਿੱਧਾ ਹਮਲਾ ਹੈ। ਸੋ ਇਸ ਮੁੱਦੇ ਦੇ ਉੱਤੇ ਸਿੱਖ ਜਥੇਬੰਦੀਆਂ ਨੇ ਇਕਜੁੱਟਤਾ ਦਾ ਵਿਖਾਵਾ ਕੀਤਾ। ਬੀਤੇ ਕੱਲ ਯਾਨੀ ਕਿ ਐਤਵਾਰ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਜਿੱਥੇ ਕਿ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ, ਵੀਰ ਬਲਜਿੰਦਰ ਸਿੰਘ ਉਹਨਾਂ ਦੇ ਮਾਤਾ ਜੀ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਦਾ ਸਮਾਗਮ ਸੀ। ਬਹੁਤ ਵੱਡੀ ਗਿਣਤੀ 'ਚ ਪੰਥਕ ਜਿਹੜੇ ਇਹ ਸਾਰੇ ਪਿੰਡ ਦੇ ਵਿੱਚ ਸੇਵਾ ਕਰਨ ਵਾਲੇ ਵੀਰ ਭੈਣਾਂ ਨੇ ਉਹ ਪਹੁੰਚੇ ਹੋਏ ਸਨ। ਔਰ ਉਸ ਤੋਂ ਬਾਅਦ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ਤੇ ਇੱਕ ਪ੍ਰੈਸ ਕਾਨਫਰੰਸ ਜਿਹਦਾ ਮੈਂ ਵੀ ਹਿੱਸਾ ਸੀ ਔਰ ਅੱਜ 9:30 ਤੋਂ 10 ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਉਸ ਪ੍ਰੈਸ ਕਾਨਫਰੰਸ ਦੀ ਜਿਹੜੀ ਕਾਰਵਾਈ ਸੀ ਉਸ ਨੂੰ ਦਿਖਾਇਆ ਜਾਏਗਾ। ਔਰ ਉਸ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਉਹ ਇਕਜੁੱਟਤਾ ਦਾ ਵਿਖਾਵਾ ਕੀਤਾ ਇਸ ਦੇ ਲਈ। ਔਰ ਜਿਵੇਂ ਡਿਫਰੈਂਟ ਫੈਸਲੇ ਵੀ ਲਏ ਗਏ ਨੇ, ਉਹਨਾਂ ਦੇ ਵਿੱਚ 15 ਅਗਸਤ ਨੂੰ ਜਿੱਥੇ ਵੀ ਅਮਰੀਕਾ ਦੇ ਵਿੱਚ ਨਿਊਯਾਰਕ ਖਾਸ ਤੌਰ ਤੇ, ਵਾਸ਼ਿੰਗਟਨ, ਸੈਨ ਫਰਾਂਸਿਸਕੋ ਔਰ ਦੂਸਰੀਆਂ ਥਾਵਾਂ ਦੇ ਉੱਤੇ ਵੱਡੇ ਇਕੱਠ ਹੋਣਗੇ, ਭਾਰਤੀ ਐਮਬੈਸੀਆਂ ਦੇ ਬਾਹਰ, ਕੌਂਸਲੇਟਾਂ ਦੇ ਬਾਹਰ, ਹੋਰ ਦੇਸ਼ਾਂ 'ਚ ਵੀ, ਔਰ ਉੱਥੇ ਖਾਲਿਸਤਾਨ ਦਾ ਝੰਡਾ ਝੁਲਾਇਆ ਜਾਏਗਾ। ਸੋ ਜ਼ਾਹਰ ਹੈ ਕਿ ਇਹ ਮੈਸੇਜ ਇਹਨਾਂ ਨੂੰ ਦਿੱਤਾ ਹੈ ਕਿ ਤੁਸੀਂ ਇਸ ਕਿਸਮ ਦੀ ਪਾਬੰਦੀ ਲਾ ਕੇ ਸਿੱਖਾਂ ਦੀ ਜਿਹੜੀ ਸਿਆਸੀ ਲੋੜ ਹੈ, ਸਿਆਸੀ ਮੰਗ ਹੈ, ਸਿਆਸੀ ਹੱਕ ਹੈ, ਉਸ ਨੂੰ ਤੁਸੀਂ ਕੁਚਲ ਨਹੀਂ ਸਕਦੇ। ਸੋ ਜ਼ਾਹਰ ਹੈ ਕਿ ਨਿਊਯਾਰਕ ਦੇ ਵਿੱਚ ਵੀ 15 ਅਗਸਤ ਨੂੰ ਇੰਡੀਅਨ ਕੌਂਸੂਲੇਟ ਦੇ ਬਾਹਰ ਵੱਡਾ ਇਕੱਠ ਹੋਏਗਾ। ਉੱਥੋਂ ਮਾਰਚ ਕਰਕੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਵੱਡੀ ਰੈਲੀ ਹੋਏਗੀ ਜਿੱਥੇ ਕਿ ਖਾਲਿਸਤਾਨ ਦਾ ਝੰਡਾ ਝੁਲਾਇਆ ਜਾਏਗਾ। ਸੋ ਜ਼ਾਹਰ ਹੈ ਕਿ ਇਹ ਇੱਕ ਪਾਰਟ। ਹੁਣ ਜਦੋਂ ਅਸੀਂ ਪਾਬੰਦੀ ਦੀ ਗੱਲ ਦੇਖਦੇ ਹਾਂ ਕਿ ਇਹਨਾਂ ਨੇ ਪਿਛਲੇ ਹਫਤੇ ਜਦੋਂ ਇਹ ਪਾਬੰਦੀ ਲਾਈ, ਉਸ ਤੋਂ ਠੀਕ ਬਾਅਦ 14 ਜੁਲਾਈ ਨੂੰ ਪਾਕਿਸਤਾਨ ਦੇ ਅਧਿਕਾਰੀਆਂ ਦੇ ਨਾਲ ਭਾਰਤ ਦੇ ਅਧਿਕਾਰੀ, ਉਹਨਾਂ ਦੇ ਇੰਜੀਨੀਅਰਸ, ਟੈਕਨੀਕਲ, ਐਕਸਟਰਨਲ ਅਫੇਅਰਸ, ਹੋਮ ਮਿਨਿਸਟਰੀ ਦੀ ਇੱਕ ਵੱਡੀ ਜਿਹੜੀ ਹੈ ਮੀਟਿੰਗ ਸੀ ਕਰਤਾਰਪੁਰ ਕੋਰੀਡੋਰ ਦੇ ਮੁੱਦੇ ਤੇ। ਔਰ ਉਹ ਮੀਟਿੰਗ ਸਫਲਤਾ ਦੇ ਨਾਲ ਜਿਹੜਾ ਉਸ ਤੇ ਮੀਡੀਆ ਦੇ ਬਾਰੇ ਜੋ ਅਸੀਂ ਦੇਖਿਆ ਆਈ। ਔਰ 26 ਜਿਹੜੇ ਨੇ ਆਫਿਸ ਬੀਅਰਰ ਪਾਕਿਸਤਾਨ ਤੋਂ ਡਿਫਰੈਂਟ ਜਿਹੜੇ ਵੀ ਡਿਪਾਰਟਮੈਂਟਸ ਨਾਲ ਸੰਬੰਧਿਤ ਸਨ ਉਹ ਆਏ। ਡਾਕਟਰ ਮੁਹੰਮਦ ਫੈਸਲ ਉਹਨਾਂ ਨੇ ਦੀ ਕਿਆਦਤ ਦੇ ਥੱਲੇ ਉਹਨਾਂ ਨੇ ਲੀਡ ਕੀਤਾ ਉਸ ਵਫਦ ਨੂੰ। ਹੁਣ ਬਾਕੀ ਅਸੀਂ ਇਹ ਗੱਲ ਕਰਾਂਗੇ ਕਿ ਕਰਤਾਰਪੁਰ ਲਾਂਘੇ ਦੀ ਗੱਲ ਜਿਸ ਅੰਦਾਜ਼ ਦੇ ਵਿੱਚ ਭਾਰਤੀ ਮੀਡੀਆ ਨੇ ਪੇਸ਼ ਕੀਤਾ ਹੈ ਕਿ ਜੀ ਪਾਕਿਸਤਾਨ ਨੇ ਟੋਟਲ ਸਰੈਂਡਰ ਕਰ ਦਿੱਤਾ ਹੈ, ਜੋ ਵੀ ਮੰਗਾਂ ਭਾਰਤ ਨੇ ਕਹੀਆਂ ਉਹ ਮੰਨ ਲਈਆਂ। ਪਰ ਇੱਕ ਗੱਲ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਲਾਸਟ ਮੀਟਿੰਗ ਤੋਂ ਬਾਅਦ ਪਾਕਿਸਤਾਨ ਨੇ ਜਿਹੜਾ ਉਸ ਦੇ ਉੱਤੇ ਆਪਣਾ ਅਮਲ ਦਰਾਮਦ ਸ਼ੁਰੂ ਕੀਤਾ ਤੇ ਭਾਰਤ ਨੇ ਇਹ ਚੈਲੰਜ ਕੀਤਾ ਕਿ ਜੀ ਇਹ ਜਿਹੜੇ ਗੋਪਾਲ ਸਿੰਘ ਚਾਵਲਾ ਨਾਂ ਦੇ ਸੱਜਣ ਜਿਹੜੇ ਤੁਸੀਂ ਵਿੱਚ ਪਾਏ ਨੇ ਉਸ ਕਮੇਟੀ ਦੇ, ਪਾਕਿਸਤਾਨ ਕਮੇਟੀ ਦੇ, ਉਹ ਤਾਂ ਖਾਲਿਸਤਾਨੀ ਹੈ ਔਰ ਇਹ ਜਿਹੜਾ ਸਾਨੂੰ ਮਨਜ਼ੂਰ ਨਹੀਂ। ਸੋ ਪਾਕਿਸਤਾਨ ਸਰਕਾਰ ਵੱਲੋਂ ਐਨ ਠੀਕ ਮੀਟਿੰਗ ਤੋਂ 3-4 ਦਿਨ ਪਹਿਲਾਂ ਉਹਨਾਂ ਨੇ ਇੱਕ ਸਾਰੀ ਕਮੇਟੀ ਨਵੇਂ ਸਿਰਿਓਂ ਤਾਮੀਰ ਕੀਤੀ। ਜ਼ਾਹਰ ਹੈ ਉਹਦੀ ਪਹਿਲੀ ਦੀ ਟਰਮ ਮੁੱਕ ਚੁੱਕੀ ਸੀ ਔਰ ਉਹ ਕਮੇਟੀ ਇੱਕ ਰਿਪਰੈਜ਼ੈਂਟੇਟਿਵ ਕਮੇਟੀ ਹੈ ਜਿਹਦੇ ਵਿੱਚ ਪੰਜਾਬ, ਪਾਕਿਸਤਾਨੀ ਪੰਜਾਬ ਔਰ ਬਲੋਚਿਸਤਾਨ, ਸਿੰਧ, ਖੈਬਰ ਪਖਤੂਨਖਵਾ ਉੱਥੋਂ ਦੇ, ਕਿਉਂਕਿ ਸਿੱਖ ਸਾਰੇ ਹੀ ਪਾਕਿਸਤਾਨ ਦੇ ਸੂਬਿਆਂ 'ਚ ਨੇ ਭਾਵੇਂ ਥੋੜ੍ਹਾ ਨੰਬਰ ਹੈ, ਉਹਨਾਂ ਦੇ ਨੁਮਾਇੰਦੇ ਜਿਹੜੇ ਨੇ ਉਸ ਦੇ ਵਿੱਚ ਸ਼ਾਮਲ ਕੀਤੇ ਗਏ ਔਰ ਉਹਨਾਂ ਨੇ ਉਹ ਕੰਸਟੀਟਿਊਟ ਕੀਤੀ। ਔਰ ਉਹਦੇ 'ਚ ਜ਼ਾਹਰ ਹੈ ਕਿ ਗੋਪਾਲ ਸਿੰਘ ਚਾਵਲਾ ਜਾਂ ਮਸਤਾਨ ਸਿੰਘ ਜਾਂ ਬਿਸ਼ਨ ਸਿੰਘ ਜਿਹੜੇ ਪਹਿਲੇ ਪ੍ਰਧਾਨ ਰਹੇ ਨੇ ਔਰ ਜ਼ਿਆਦਾ ਨੋਨ ਨੇਮ ਨੇ, ਉਹ ਉਹਨਾਂ 'ਚੋਂ ਨਹੀਂ ਨੇ। ਸੋ ਉਹਦੇ 'ਚ ਕੋਈ ਇਹ ਜ਼ਰੂਰੀ ਨਹੀਂ ਹੈ ਕਿ ਉਹ ਭਾਰਤ ਦੇ ਪ੍ਰੈਸ਼ਰ ਥੱਲੇ ਹੋਇਆ। ਪਰ ਇਸ ਨੂੰ ਵੀ ਜਦੋਂ ਉਹਨਾਂ ਨੇ ਪਾਕਿਸਤਾਨ ਕਮੇਟੀ ਕੰਸਟੀਟਿਊਟ ਕੀਤੀ
ਭਾਰਤੀ ਮੀਡੀਆ ਨੇ ਇਹ ਪ੍ਰੈਜ਼ੈਂਟ ਕੀਤਾ ਕਿ ਜੀ ਦੇਖੋ ਪਾਕਿਸਤਾਨ ਨੇ ਜਿਹੜਾ ਉਹ ਗੱਲ ਮੰਨ ਕੇ ਜਿਹੜਾ ਉਹਨੂੰ ਹਟਾ ਦਿੱਤਾ। ਚਲੋ ਇਹ ਵੀ ਸਮਝ ਆ ਸਕਦੀ ਹੈ। ਹੁਣ ਮੈਂ ਜਦੋਂ ਸਿੱਖਸ ਫਾਰ ਜਸਟਿਸ ਦੇ ਉੱਤੇ ਪਾਬੰਦੀ ਦੀ ਗੱਲ ਦੇਖਦਾ ਹਾਂ ਕਿ ਬਿਫੋਰ ਲਾਣਾ, ਕਿਉਂਕਿ ਜਦੋਂ ਇਹ ਹੁਣ ਕਰਤਾਰਪੁਰ ਕੋਰੀਡੋਰ ਨਾਲ ਸੰਬੰਧਿਤ ਪਾਕਿਸਤਾਨ ਦੇ 26 ਆਫੀਸ਼ੀਅਲਸ ਔਰ ਭਾਰਤ ਦੀ ਵੀ ਫੁੱਲ ਫਲੈਜ ਟੀਮ ਉੱਥੇ ਮੌਜੂਦ ਸੀ, ਉਸ ਸਾਰੇ ਚੋਂ ਜਿਹੜੀ ਕੰਸੈਂਸਸ ਬਣੀ, ਸ਼ਾਇਦ ਇਹ ਪਹਿਲੀ ਵਾਰ ਹੋਏਗਾ ਕਿ ਇੱਕੋ ਦਿਨ ਦੇ ਵਿੱਚ ਭਾਰਤੀ ਮਿਨਿਸਟਰੀ ਨੇ, ਐਕਸਟਰਨਲ ਅਫੇਅਰਸ ਮਿਨਿਸਟਰੀ ਵੱਲੋਂ 3 ਜਿਹੜੀਆਂ ਪ੍ਰੈਸ ਰਿਲੀਜ਼ਸ ਨੇ ਹੈਂਡ ਰਿਟਨ, ਉਹਨਾਂ ਨੂੰ ਇੰਨੀ ਕਾਹਲੀ ਪਈ ਹੋਈ ਸੀ ਕਿ ਉਹਨਾਂ ਨੇ ਉਹ ਦੱਸਣਾ ਹੈ ਕਿ ਜੀ ਉਹਨਾਂ ਦੀ ਕਿੰਨੀ ਵੱਡੀ ਡਿਪਲੋਮੈਟਿਕ ਵਿਕਟਰੀ ਹੋਈ ਹੈ। 3 ਪ੍ਰੈਸ ਰਿਲੀਜ਼ਸ ਉਹਨਾਂ ਨੇ ਉੱਪਰੋਂ ਥੱਲੇ ਜਾਰੀ ਕੀਤੀਆਂ ਔਰ ਜਿਹੜੀ ਉਹਦੀ ਟੈਕਸਟ ਵੀ ਹੈ ਉਸ ਤੋਂ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਉਹਦੇ 'ਚ ਇੱਕ ਗੱਲ ਜਿਹੜੀ ਉਹਨਾਂ ਦੀ ਪ੍ਰੈਸ ਰਿਲੀਜ਼ 'ਚ ਹੈ, ਜਿਹੜਾ ਅਸੀਂ ਵਿਚਾਰ ਸਿੱਖਸ ਫਾਰ ਜਸਟਿਸ ਦੀ ਮੈਂਸ਼ਨ ਕੀਤੀ ਹੈ, ਉਹਨਾਂ ਨੇ ਕਿਹਾ ਜੀ ਕਿ ਵੀ ਭਾਰਤ ਗਵਰਨਮੈਂਟ ਨੇ ਜਿਹੜਾ ਅਫੀਸ਼ੀਅਲਸ ਨੇ ਡੋਜ਼ੀਅਰ ਦਿੱਤਾ ਹੈ ਪਾਕਿਸਤਾਨ ਵਾਲਿਆਂ ਨੂੰ ਕਿ ਕੀ ਕੋਈ ਐਂਟਾਈ ਇੰਡੀਆ ਐਕਟੀਵਿਟੀ ਨਹੀਂ ਹੋਏਗੀ, ਕੋਈ ਦੂਜੀ ਨਹੀਂ ਹੋਏਗੀ। ਉਹਨਾਂ ਨੇ ਕਿਹਾ ਜੀ ਕਿ ਜਿਹੜੀ ਸਿੱਖਸ ਫਾਰ ਜਸਟਿਸ ਤੇ ਲਾਈ ਗਈ ਪਾਬੰਦੀ ਹੈ ਉਸ ਨਾਲ ਸੰਬੰਧਿਤ ਜਿਹੜੀਆਂ ਡਿਟੇਲਸ ਨੇ ਉਹ ਵੀ ਪਾਕਿਸਤਾਨ ਨੂੰ ਬਰੀਫ ਕੀਤੀਆਂ ਗਈਆਂ। ਹੁਣ ਜ਼ਾਹਰ ਹੈ ਵੀ ਪਾਕਿਸਤਾਨ ਨੇ ਤਾਂ ਪਹਿਲਾਂ ਵੀ ਕੋਈ ਇਹ ਨਹੀਂ ਹੈ ਵੀ ਪਾਕਿਸਤਾਨ 'ਚੋਂ ਕੋਈ ਸਿੱਖਸ ਫਾਰ ਜਸਟਿਸ ਦੀ ਐਕਟੀਵਿਟੀ ਹੈ, ਪਰ ਭਾਰਤ ਇੱਕ ਵੱਡਾ ਉਸ ਕਿਸਮ ਦਾ ਫਰੇਮਵਰਕ ਤੈਅ ਕਰ ਰਿਹਾ ਹੈ ਤਾਂ ਕਿ ਡਾਇਸਪੋਰਾ ਦੇ ਵਿੱਚ ਸਿੱਖਾਂ ਦੀ ਆਵਾਜ਼, ਖਾਲਿਸਤਾਨ ਦੀ ਆਵਾਜ਼ ਨੂੰ ਦਬਾਇਆ ਜਾਏ। ਔਰ ਜ਼ਾਹਰ ਹੈ ਕੈਨੇਡਾ ਦੇ ਨਾਲ ਸਿੱਧੇ ਤੌਰ ਤੇ ਅਮਰੀਕਾ, ਇੰਗਲੈਂਡ ਨਾਲ ਵੀ ਲੈਣਗੇ, ਪਰ ਪਾਕਿਸਤਾਨ ਜਿਹੜਾ ਕਿ ਉਹ ਗਰਾਊਂਡ ਹੈ ਜਿੱਥੇ ਕਿ ਸਿੱਖ ਦੁਨੀਆ ਭਰ ਦੇ ਇਕੱਠੇ ਹੁੰਦੇ ਨੇ, ਸਾਲ 'ਚ ਘੱਟੋ ਘੱਟ 4 ਮੌਕਿਆਂ ਦੇ ਹੁੰਦੇ ਨੇ, ਹੁਣ 550 ਸਾਲਾਂ ਤੇ ਵੀ ਹੋਣੇ, ਕਿਉਂਕਿ ਉਹ ਸਾਡੀ ਉਹ ਪਾਕ ਪਵਿੱਤਰ ਧਰਤੀ ਹੈ ਜਿੱਥੇ ਸਾਡਾ ਮੱਕਾ ਤੇ ਮਦੀਨਾ ਹੈ। ਸੋ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਔਰ ਡੇਰਾ ਸਾਹਿਬ ਲਾਹੌਰ ਜਿੱਥੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋਈ, ਉਸ ਮੌਕੇ ਦੇ ਉੱਤੇ ਔਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਮੌਕੇ, ਹੁਣ ਇਹ ਜਿਹੜਾ ਅਨਡਿਊ ਇੰਟਰਫੀਅਰੈਂਸ ਹੈ ਕਿ ਪਾਕਿਸਤਾਨ ਜਦੋਂ ਸਿੱਖ ਆਉਂਦੇ ਨੇ, ਜ਼ਾਹਰ ਹੈ ਪਾਕਿਸਤਾਨੀ ਸਿੱਖ ਵੀ ਨੇ ਹਜ਼ਾਰਾਂ ਦੀ ਗਿਣਤੀ 'ਚ, ਉਹਨਾਂ ਦਾ ਮੁਲਕ ਹੈ। ਜੇ ਪਾਕਿਸਤਾਨੀ ਸਿੱਖ ਖਾਲਿਸਤਾਨ ਦੀ ਗੱਲ ਕਰਨਾ ਚਾਹੁੰਦਾ ਹੈ, ਅਮਰੀਕਾ 'ਚ ਬੈਠਾ ਸਿੱਖ ਜਿਹੜਾ ਉਹ ਅਮਰੀਕਾ 'ਚ ਬੈਠ ਕੇ ਖਾਲਿਸਤਾਨ ਦੀ ਗੱਲ ਕਰ ਸਕਦਾ ਹੈ, ਕੈਨੇਡਾ ਵਾਲਾ ਕੈਨੇਡਾ 'ਚ ਕਰ ਸਕਦਾ ਹੈ, ਇੰਗਲੈਂਡ ਵਾਲਾ ਇੰਗਲੈਂਡ 'ਚ ਕਰ ਸਕਦਾ ਹੈ, ਤੇ ਉਹ ਜਾ ਕੇ ਨਨਕਾਣਾ ਸਾਹਿਬ ਜਾਂ ਕਰਤਾਰਪੁਰ ਸਾਹਿਬ ਜਾਂ ਪੰਜਾ ਸਾਹਿਬ ਜਿੱਥੇ ਵੀ ਇਕੱਠ ਹੋਣ, ਉਹ ਆਪਣੇ ਪੰਥ ਦੀ, ਆਪਣੀ ਕੌਮ ਦੀ ਗੱਲ ਨਹੀਂ ਕਰਨਗੇ, ਗੁਰਦੁਆਰਿਆਂ 'ਚ ਵੀ ਨਹੀਂ ਕਰ ਸਕਣਗੇ, ਤੇ ਕਿੱਥੇ ਕਰਨਗੇ? ਸਾਡੇ ਕੋਲ ਮੁਲਕ ਤਾਂ ਹੈ ਨਹੀਂ, ਜਾਂ ਹੋਰ ਕੋਈ ਫੋਰਮ ਨਹੀਂ ਹੈ। ਸੋ ਉਹਦੇ ਥੱਲੇ ਵੀ ਜਿਹੜਾ ਇਹ ਪਾਰਟ ਇਹਨਾਂ ਦਾ, ਇੰਡੀਅਨ ਗਵਰਨਮੈਂਟ ਦਾ, ਸਿੱਖਸ ਫਾਰ ਜਸਟਿਸ ਨੂੰ ਵੀ ਉਹਦੇ 'ਚ ਫਸਾ ਕੇ ਇਹ ਕਹਿਣਾ ਕਿ ਐਕਟੀਵਿਟੀ ਨਾ ਕਰਨ ਦਿਓ। ਹੁਣ ਇਹ ਅਸੀਂ ਆਸਪੈਕਟ ਇਸ ਲਈ ਡਿਸਕਸ ਕਰ ਰਹੇ ਹਾਂ ਕਿ ਜਿਹੜੀ ਉਹਨਾਂ ਦੀ ਪ੍ਰੈਸ ਰਿਲੀਜ਼ ਦੇ ਅੱਡ ਮੁੱਦੇ ਨੇ, ਉਸ ਦੇ ਨਾਲ ਇਹ 3-4 ਚੀਜ਼ਾਂ ਜਿਹੜੀਆਂ ਉਹਨਾਂ ਨੇ ਬੜੀ ਵਿਕਟਰੀ ਦੇ ਤੌਰ ਤੇ ਪ੍ਰੈਜ਼ੈਂਟ ਕੀਤੀਆਂ ਕਿ ਦੇਖੋ ਜੀ ਪਾਕਿਸਤਾਨ ਮੰਨ ਗਿਆ ਕਿ ਕੋਈ ਐਂਟੀ ਇੰਡੀਆ ਐਕਟੀਵਿਟੀ ਨਹੀਂ ਹੋਏਗੀ, ਕਿਸੇ ਨੂੰ ਰੈਡੀਕਲਾਈਜ਼ ਨਹੀਂ ਕਰਨ ਦਿੱਤਾ ਜਾਏਗਾ, ਬਾਹਰੋਂ ਆਇਆਂ ਨੂੰ ਵੀ ਜਿਹੜਾ ਕੋਈ ਨਹੀਂ ਹੋਏਗਾ। ਫਿਰ ਉਹਨਾਂ ਨੇ ਕਿਹਾ ਜੀ ਅਸੀਂ ਮੰਗ ਕਰਦੇ ਸੀ ਕਿ 5000 ਜਿਹੜੇ ਯਾਤਰੂ ਨੇ ਉਹ ਰੋਜ਼ਾਨਾ ਜਾਣਾ ਅਲਾਉ ਹੋਏ, ਪਾਕਿਸਤਾਨ ਸਿਰਫ 500 ਮੰਨਦਾ ਸੀ, ਤਾਂ ਸਾਡੀ ਗੱਲ ਉਹਨਾਂ ਨੇ ਮੰਨ ਲਈ ਹੈ ਕਿ ਜੀ 5000 ਯਾਤਰੂ ਜਾਣਗੇ। ਫਿਰ ਉਹਨਾਂ ਨੇ ਕਿਹਾ ਜੀ ਉਹ 5 ਦਿਨ ਰੱਖਣਾ ਚਾਹੁੰਦੇ ਸੀ, ਅਸੀਂ ਕਿਹਾ ਜੀ 7 ਦਿਨ ਹੋਏਗਾ। ਹੁਣ 5000 ਜਿਹੜਾ ਆਲ ਦਾ 7 ਡੇਜ਼ ਔਰ ਖਾਸ ਮੌਕਿਆਂ ਦੇ ਉੱਤੇ ਜਿਹੜਾ ਉਹ 10000 ਜਿਹੜੇ ਸਪੈਸ਼ਲ ਓਕੇਜ਼ਨ ਨੇ ਉਹ ਅਲਾਉ ਹੋਏਗਾ। ਫਿਰ ਉਹਨਾਂ ਨੇ ਕਿਹਾ ਜੀ ਹਰ ਧਰਮ ਦੇ ਲੋਕ ਹੁਣ ਜਾ ਸਕਣਗੇ, ਜਿਵੇਂ ਉਹਨਾਂ ਨੇ ਪਹਿਲਾਂ ਕਿਹਾ ਸੀ ਜੀ ਸਿਰਫ ਸਿੱਖ ਜਾਣਗੇ। ਜਿਹੜੇ ਬਾਹਰੋਂ ਨੇ ਜਿਨ੍ਹਾਂ ਦੇ ਕੋਲ, ਜਿਨ੍ਹਾਂ ਨੂੰ ਇਹ NRI ਕਹਿੰਦੇ ਨੇ, ਨਾਨ ਰੈਜ਼ੀਡੈਂਟ ਇੰਡੀਅਨਸ, ਵੈਸੇ ਮੈਂ ਹਮੇਸ਼ਾ ਆਪਣੇ ਭਰਾਵਾਂ ਭੈਣਾਂ ਨੂੰ ਕਹਿੰਦਾ ਇਹ ਟਰਮ ਨਾ ਯੂਜ਼ ਕਰੋ, NRP ਕਰ ਲਓ ਜੇ ਤੁਹਾਨੂੰ ਖਾਲਿਸਤਾਨ ਕਹਿਣ 'ਚ ਪ੍ਰੋਬਲਮ, ਨਾਨ ਰੈਜ਼ੀਡੈਂਟ ਪੰਜਾਬੀ, ਅਸੀਂ ਇੰਡੀਅਨ ਨਹੀਂ ਹੈਗੇ, ਪਰ ਇੱਕ ਟਰਮ ਦੀ ਖਾਤਰ ਮੈਂ ਯੂਜ਼ ਕਰ ਰਿਹਾ ਕਿ NRIs ਜਿਨ੍ਹਾਂ ਨੂੰ ਜਿਹੜਾ ਉਹਨਾਂ ਨੇ ਉਸ OIC ਕੇ ਕੀ ਕਾਰਡ ਦਿੱਤੇ ਹੋਏ ਨੇ, ਉਹ ਜਿਨ੍ਹਾਂ ਕੋਲ ਨੇ ਉਹ ਵੀ ਉੱਥੋਂ OCI ਵੀ ਉਹ ਜਿਹੜੇ ਨੇ ਉੱਥੋਂ ਐਂਟਰ ਕਰ ਸਕਣਗੇ। ਪਹਿਲਾਂ ਪਾਕਿਸਤਾਨ ਨੇ ਕਿਹਾ ਸੀ ਨਹੀਂ ਕਰ ਸਕਣਗੇ। ਫਿਰ ਕਿਉਂਕਿ ਜਿਹੜਾ ਉਹ ਬ੍ਰਿਜ ਬਣਾ ਰਹੇ ਨੇ ਭਾਰਤ, ਉਹ ਕਹਿੰਦੇ ਸੀ ਕਿ ਅਸੀਂ ਕਾਜ਼ਵੇ ਟਾਈਪ ਇੱਕ ਰੋਡ ਜਿਹੜੀ ਕਿ ਉਸ ਰਾਵੀ ਦੇ ਉੱਤੇ, ਇਹਨਾਂ ਨੇ ਆਬਜੈਕਟ ਕੀਤਾ ਸੀ ਜੀ ਜਦੋਂ ਮੌਨਸੂਨ ਦੇ ਵਿੱਚ ਫਲੱਡ ਆਉਂਦੇ ਨੇ,
ਫਲੱਡ ਆਣਗੇ, ਉੱਥੋਂ ਜਿਹੜਾ ਪਾਣੀ ਹੈ ਡੇਰਾ ਬਾਬਾ ਨਾਨਕ ਮਰਜ ਕਰੇਗਾ ਪਾਣੀ 'ਚ ਜੀ ਔਰ ਯਾਤਰੂ ਜਾ ਨਹੀਂ ਸਕਣਗੇ। ਸੋ ਇਹਨਾਂ ਦੀ ਮੰਗ ਸੀ ਕਿ ਜੀ ਪੂਰਾ ਇੱਕ ਪੁਲ ਬਣਾਇਆ ਜਾਏ, ਬ੍ਰਿਜ ਇਸ ਦੇ ਲਈ। ਸੋ ਪਾਕਿਸਤਾਨ ਨੇ ਕਿਹਾ ਜੀ ਵੀ ਹੁਣ ਟਾਈਮ ਕੰਸਟ੍ਰੇਂਟ ਹੈ ਕਿਉਂਕਿ 3-4 ਮਹੀਨੇ ਰਹਿ ਗਏ ਨੇ ਔਰ ਅਸੀਂ ਇਸ ਨੂੰ ਅਗਲੇ ਸਾਲ ਤੱਕ ਜਿਹੜਾ ਉਹ ਬਣਾ ਦੇਵਾਂਗੇ। ਔਰ ਇਹ ਵੀ ਉਹਨਾਂ ਨੇ ਕਿਹਾ ਹੋਣਾ ਜੀ ਹੁਣ ਤਾਂ ਮੌਨਸੂਨ ਲੰਘ ਗਈ, ਜੁਲਾਈ ਜਿਹੜੀ ਹੈ ਜੁਲਾਈ ਅਗਸਤ ਅਜੇ ਤਾਂ ਜਿਹੜੇ ਇਹਨਾਂ ਮਹੀਨਿਆਂ 'ਚ ਤਾਂ ਕੋਈ ਉਹ ਯਾਤਰੂ ਸ਼ੁਰੂ ਨਹੀਂ ਹੋਣੀ, ਯਾਤਰਾ ਤਾਂ ਨਵੰਬਰ 'ਚ ਸ਼ੁਰੂ ਹੋਣੀ ਹੈ। ਜੀ ਸੋ ਕੁੱਲ ਮਿਲਾ ਕੇ ਔਰ ਇੱਕ ਅੱਧੀ ਕੋਈ ਹੋਰ ਮੰਗ ਵੀ ਕਿ ਜੀ ਕੀ ਹੈ, ਔਰ ਇਹ ਭਾਰਤ ਨੇ ਇਵੇਂ ਪ੍ਰੈਜ਼ੈਂਟ ਕੀਤਾ ਹੈ ਕਿ ਵੀ ਐਜ਼ ਇਫ ਪਾਕਿਸਤਾਨ ਨੇ ਫੁੱਲੀ ਸਰੈਂਡਰ ਕਰ ਦਿੱਤਾ ਹੈ। ਜੀ ਜੋ ਜੋ ਇਹਨਾਂ ਦਾ ਮੁਤਾਲਬਾ ਸੀ ਜਿਹੜਾ ਉਹ ਉਹਨਾਂ ਨੇ ਮੰਨ ਲਿਆ। ਔਰ ਮੈਂ ਪਹਿਲਾਂ ਉਹਨਾਂ ਦੀ, ਕਿਉਂਕਿ ਮੈਂ ਅਜੇ ਪਹਿਲਾਂ ਦੇਖੀ ਨਹੀਂ ਹੈ ਪਰ ਹੁਣੇ ਹੀ ਮੈਨੂੰ ਇਸ ਦੀ ਮਿਲੀ ਹੈ ਪ੍ਰਿੰਟ ਕਾਪੀ ਜੀ ਕਿ ਫੁੱਲ ਟੈਕਸਟ ਆਫ ਸਟੇਟਮੈਂਟ ਇਸ਼ੂਡ ਬਾਈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਇੰਡੀਆ। ਉਹਨਾਂ ਨੇ ਕਿਹਾ ਦਾ ਸੈਕੰਡ ਰਾਉਂਡ ਆਫ ਟਾਕਸ ਵਿਦ ਪਾਕਿਸਤਾਨ on the modalities for operationalization of Kartarpur Sahib corridor was held at Wagah, Pakistan today। ਔਰ ਉਹਨਾਂ ਨੇ ਇੰਡੀਅਨ ਡੈਲੀਗੇਸ਼ਨ ਦੇ ਨਾਂ ਦਿੱਤੇ ਨੇ ਵੀ ਆਹ ਮਹਿਕਮਿਆਂ ਦੇ ਅਸੀਂ ਲੋਕ। ਫਿਰ ਉਹਨਾਂ ਨੇ ਕਿਹਾ ਕਿ ਵੀ the meeting today discussed the modalities and draft agreement for facilitation of pilgrims, ਜਿਵੇਂ official language ਹੁੰਦੀ ਹੈ। ਜੀ ਔਰ the meeting reviewed the progress reached in 3 rounds of technical meetings that were held in March, April and May। They endorsed the crossing point, 0-point coordinates that were agreed to at the technical level। ਫਿਰ ਜਿਹੜਾ ਉਹਨਾਂ ਨੇ ਕਿਹਾ ਜੀ ਕਿ the Indian side conveyed concerns regarding possible flooding of Dera Baba Nanak adjoining areas of the Indian side as a result of earth-filled embankment। ਜਿਵੇਂ ਮੈਂ ਪਹਿਲਾਂ ਕਹਿ ਹੀ ਚੁੱਕਾ ਜੀ ਕਿ ਵੀ ਇਹ ਜਿਹੜਾ ਹੈ ਪਾਕਿਸਤਾਨ ਨੇ ਕਿਹਾ ਜੀ ਇਮੀਡੀਏਟਲੀ ਤਾਂ ਨਹੀਂ ਬਣ ਸਕਦਾ ਪਰ ਨੈਕਸਟ ਈਅਰਸ ਅਸੀਂ ਬਣਾ ਦੇਵਾਂਗੇ। ਔਰ ਇਸ ਤਰ੍ਹਾਂ ਜਿਹੜਾ ਹੈ ਕਰਤਾਰਪੁਰ ਸਾਹਿਬ ਨੂੰ ਸਾਰਾ ਸਾਲ ਪਿਲਗ੍ਰਿਮੇਜ ਹੋਏਗਾ। ਫਿਰ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਥਰੂ ਆਊਟ ਦਾ ਈਅਰ ਅਸੀਂ ਕਿਹਾ ਵੀ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਐਕਸੈਸ ਹੋਏ, ਪਾਕਿਸਤਾਨ ਨੇ ਮੰਨ ਲਿਆ। 5000 ਪਿਲਗ੍ਰਿਮਸ ਜਿਹੜੇ ਨੇ ਉਹ ਅਲਾਓ ਕੀਤੇ ਨੇ ਔਰ 10,000 ਜਿਹੜੇ ਨੇ ਐਡੀਸ਼ਨਲ ਉਹ ਸਪੈਸ਼ਲ ਓਕੇਜ਼ਨਸ ਤੇ ਜਾ ਸਕਣਗੇ। ਔਰ ਦੇਰ ਸ਼ੁੱਡ ਬੀ ਨੋ ਰੈਸਟ੍ਰਿਕਸ਼ਨਸ ਔਨ ਦਾ ਪਿਲਗ੍ਰਿਮਸ ਇਨ ਟਰਮਸ ਆਫ देयर ਫੇਥ। ਉਹ ਕੋਈ ਵੀ ਆ ਸਕਦਾ ਹੈ। ਫਿਰ ਜਿਵੇਂ ਮੈਂ ਕਿਹਾ ਵੀ PIO ਪਰਸਨਸ ਆਫ ਇੰਡੀਅਨ ਓਰੀਜਨ ਔਰ ਹੋਲਡਿੰਗ OCI ਕਾਰਡਸ ਇਹ ਵੀ। ਫਿਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦਾ ਮੂਵਮੈਂਟ ਸ਼ੁੱਡ ਬੀ ਵੀਜ਼ਾ ਫ੍ਰੀ ਐਂਡ ਪਾਕਿਸਤਾਨ ਸ਼ੁੱਡ ਰੀਕਨਸੀਡਰ ਚਾਰਜਿੰਗ ਐਨੀ ਫੀ ਔਰ ਇੰਟਰੋਡਿਊਸਿੰਗ ਐਨੀ ਪਰਮਿਟ ਸਿਸਟਮ। ਇਹਦੇ ਤੇ ਪਾਕਿਸਤਾਨ ਨੇ ਅਜੇ ਇਹਨਾਂ ਨੂੰ ਕੋਈ ਸ਼ੋਰ ਇਹ ਕਹਿੰਦਾ ਜੀ ਕੋਈ ਫੀਸ ਨਾ ਹੋਏ ਔਰ ਬਿਨਾਂ ਕੋਈ ਵੀ ਜਿਹੜਾ ਹੈ ਇਸ਼ੂਇੰਗ ਜਿਹੜਾ ਕੋਈ ਪਰਮਿਟ ਸਿਸਟਮ ਨਾ ਇੰਟਰੋਡਿਊਸ ਹੋਏ। ਔਰ 7 days a week ਪਿਲਗ੍ਰਿਮ ਇਕੱਲੇ ਆਉਣ ਜਾਂ ਗਰੁੱਪ 'ਚ ਆਉਣ, ਉਹ ਪੈਦਲ ਵੀ ਜਾ ਸਕਣ। ਫਿਰ ਉਹਨਾਂ ਨੇ ਕਿਹਾ ਕਿ ਵੀ ਦਾ ਇੰਪੋਰਟੈਂਸ ਆਫ ਇੰਸ਼ੋਰਿੰਗ ਸੇਫ ਐਂਡ ਸਿਕਿਉਰ ਐਨਵਾਇਰਨਮੈਂਟ ਫਾਰ ਦਾ ਪਿਲਗ੍ਰਿਮਸ ਵਾਜ਼ ਅੰਡਰਸਟੂਡ। ਇਨ ਦਿਸ context concerns regarding individuals or organizations based in Pakistan who may try to disrupt the pilgrimage and misuse the opportunity to play with the sentiments of the pilgrims were shared। A dossier was handed over to Pakistan side to highlight concerns in the matter। The Indian delegation has also sought consular presence in Kartarpur Sahib Gurdwara to be able to provide assistance to the pilgrims if required। Pakistan side assured our delegation that no anti-India activity would be allowed। ਜੀ ਹੁਣ ਉਹਨਾਂ ਨੇ ਕਿਹਾ ਜੀ ਅਸੀਂ ਕਿਹਾ ਐਂਟੀ ਇੰਡੀਆ ਐਕਟੀਵਿਟੀ ਉਹਨਾਂ ਨੇ ਕਿਹਾ ਜੀ ਬਿਲਕੁਲ ਉੱਥੇ ਕੋਈ ਨਹੀਂ ਹੋਏਗੀ। ਫਿਰ ਜਿਹੜਾ ਗੁਰਦੁਆਰੇ ਦੀ ਲੈਂਡ ਦੀ ਐਨਕਰੋਚਮੈਂਟ ਦੀ ਗੱਲ ਹੈ ਔਰ ਉਹਨਾਂ ਨੇ ਕਿਹਾ ਜੀ ਅਸੀਂ 31 ਅਕਤੂਬਰ 2019 ਤੱਕ ਇਹ ਜਿਹੜਾ ਹੈ ਉਹ ਟਾਰਗੇਟ ਕੀਤਾ ਔਰ ਸਿਗਨੀਫੀਕੈਂਟ ਪ੍ਰੋਗਰੈਸ ਹੋ ਰਹੀ ਆ। ਅਸੀਂ ਆਪਣੇ ਪਾਸਿਓਂ ਸਟੇਟ ਆਫ ਦਾ ਆਰਟ ਸਟਰਕਚਰ ਬਣਾ ਰਹੇ ਔਰ ਇਹ ਜਿਹੜਾ ਹੈ ਪਾਕਿਸਤਾਨ ਨੇ ਇਹ ਰਿਕੁਐਸਟ ਵੀ ਕੀਤੀ ਕਿ ਫੈਸਿਲੀਟੇਟ ਕਰੋ ਨਗਰ ਕੀਰਤਨ ਫਰੋਮ ਦਿੱਲੀ ਟੂ ਨਨਕਾਣਾ ਸਾਹਿਬ ਇਨ ਪਾਕਿਸਤਾਨ ਇਨ ਜੁਲਾਈ। ਫਿਰ ਅਕਤੂਬਰ ਨਵੰਬਰ ਜਿਹੜਾ ਹੈ ਉਹ ਵਾਪਸ ਦਿੱਲੀ ਤੋਂ ਨਨਕਾਣਾ ਸਾਹਿਬ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਪਾਕਿਸਤਾਨ ਨੇ ਇਹਦੇ ਬਾਰੇ ਵੀ ਹਾਂ ਪੱਖੀ ਰਵੱਈਆ ਰੱਖਿਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਗੱਲਾਂ ਬਹੁਤ ਕਾਮਯਾਬ ਹੋਈਆਂ ਔਰ ਇਸ ਦੇ ਨਾਲ ਜਿਹੜਾ ਹੈ ਹੁਣ ਇਹ ਜਿਹੜਾ ਰਾਹ ਹੈ ਇਹ ਪੱਧਰਾ ਹੋ ਗਿਆ ਪਾਕਿਸਤਾਨ ਦੇ ਨਾਲ ਗੱਲਬਾਤ ਦਾ। ਔਰ ਜਦੋਂ ਅਸੀਂ ਦੇਖਦੇ ਹਾਂ ਵੀ ਇਸ ਕੰਟੈਕਸਟ ਦੇ ਵਿੱਚ ਹੀ ਇੰਡੀਅਨ ਮੀਡੀਆ ਦੀਆਂ ਖਬਰਾਂ, ਟਾਈਮਜ਼ ਆਫ ਇੰਡੀਆ ਦੀ ਖਬਰ ਵੀ ਇਸੇ ਲਾਈਨ ਦੇ ਉੱਤੇ ਜੋ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਬਾਉਜ਼ ਮੇਕਸ ਕੰਸੈਸ਼ਨਸ ਔਨ ਕਰਤਾਰਪੁਰ ਸਾਹਿਬ ਪਿਲਗ੍ਰਿਮੇਜ, ਕਿ ਵੀ ਪਾਕਿਸਤਾਨ ਝੁਕ ਗਿਆ
ਔਰ ਉਹਨਾਂ ਨੇ ਇਹ ਸਾਰੇ ਜਿਹੜੇ ਅਸੀਂ ਆਲਰੇਡੀ ਡਿਸਕਸ ਕੀਤੇ ਨੇ, ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਜੀ ਕਿ ਵੀ ਇਹ ਸਾਰੇ ਉਹਨਾਂ ਨੇ ਮੰਨ ਲਏ ਕਿ ਵੀ ਬਿਲਕੁਲ। ਫਿਰ ਉਹਦੇ ਜਿਹੜੀ ਗੱਲ ਖਾਸ ਤੌਰ ਤੇ 6ਵਾਂ ਜਸਟਿਸ ਦੇ ਹਵਾਲੇ ਨਾਲ ਸੀ ਕਿ ਵੀ ਇੰਡੀਅਨ ਅਫੀਸ਼ੀਅਲ ਮਿਸਟਰ ਦਾਸ ਉਹਨੇ ਕਿਹਾ ਕਿ stress that the security of Indians on the pilgrimage was of paramount importance, and added his team had handed over a dossier prepared by security agencies on the activities of pro-Khalistan Sikhs in Pakistan. The team also passed on details of the recent ban by India on New York-based secessionist organization Sikhs for Justice. ਜੀ ਸੋ ਜ਼ਾਹਰ ਹੈ ਕਿ ਹੁਣ ਇਹ ਜਿਹੜੀ ਬੈਨ ਦੀ ਓਵਰਆਲ ਸਾਰੀ ਜਿਹੜੀ ਆ ਉਸ ਦਾ ਚੁਗਿਰਦਾ ਉਹ ਸਮਝ ਆ ਗਿਆ ਹੈ। ਉਹਦੀ ਟਾਈਮਿੰਗ ਜੀ ਕਰਤਾਰਪੁਰ ਕੋਰੀਡੋਰ ਤੋਂ ਠੀਕ ਪਹਿਲੇ ਇਧਰ ਕੈਨੇਡਾ ਦੇ ਨਾਲ ਇਸ਼ੂ, ਉਸ ਤੋਂ ਪਹਿਲਾਂ ਹਾਰਪਰ ਨੂੰ ਜਿਵੇਂ ਸੱਦ ਕੇ ਉਹਦੇ ਤੋਂ ਖਾਲਿਸਤਾਨ ਦੇ ਖਿਲਾਫ ਕਹਾਇਆ ਜੀ ਜਿਹੜਾ ਕਿ ਪ੍ਰਾਈਮ ਮਿਨਿਸਟਰ ਰਿਹਾ ਕੈਨੇਡਾ ਦਾ। ਬਿਲਕੁਲ ਔਰ ਇਸ ਸਾਰੇ ਕੰਟੈਕਟ ਆਉਣ ਵਾਲੇ ਦਿਨਾਂ 'ਚ ਇਹ ਪਾਰਟ ਅਮਰੀਕਾ ਔਰ ਇੰਗਲੈਂਡ ਦੇ ਹਵਾਲੇ ਨਾਲ ਵੀ ਹੋਏਗਾ। ਜੀ ਹੁਣ ਜ਼ਾਹਰਾ ਤੌਰ ਤੇ ਸਾਡੇ ਕੁਝ ਵੀਰਾਂ ਭੈਣਾਂ ਨੇ ਸਾਨੂੰ ਕਿਹਾ ਵੀ ਲਿਖਿਆ ਵੀ, ਨਿਊਯਾਰਕ ਕੱਲ ਜਦੋਂ ਅਸੀਂ ਰਿਚਮੰਡ ਹਿਲ ਸੀ ਉੱਥੇ ਵੀ ਕੁਝ ਐਕਟਿਵਿਸਟ ਨੇ ਕਿਹਾ ਕਿ ਦੇਖੋ ਪਾਕਿਸਤਾਨ ਤਾਂ ਬਿਲਕੁਲ ਹੀ ਲੰਮਾ ਪੈ ਗਿਆ ਜੀ ਜੋ ਇਹ ਕਹੀ ਜਾਂਦੇ ਨੇ ਉਹ ਮੰਨੀ ਜਾਂਦੇ ਉਹ ਆ। ਮੰਨ ਗਏ ਨੇ। ਔਰ ਇਹ ਤਾਂ ਸਾਨੂੰ ਅਸੀਂ ਆਪਣੇ ਗੁਰਦੁਆਰਿਆਂ 'ਚ ਉੱਥੇ ਰਾਜ ਕਰੇਗਾ ਖਾਲਸਾ ਵੀ ਨਹੀਂ ਪੜ੍ਹ ਸਕਦੇ ਵੀ ਇਹਨਾਂ ਦਾ ਇੰਡੀਆ ਦਾ ਕੀ ਹੱਕ ਹੈ ਕਿ ਉਹ ਕਹੇ ਕਿ ਜੀ ਖਾਲਸਾ ਜਿਹੜਾ ਗੁਰਦੁਆਰਿਆਂ 'ਚ ਅਸੀਂ ਕੀ ਵਿਚਾਰ ਕਰਨੀ ਹੈ ਕੀ ਨਹੀਂ ਕਰਨੀ। ਜੀ ਔਰ ਮੈਂ ਇਹ ਕਿਹਾ ਵੀ ਉਹਨਾਂ ਵੀਰਾਂ ਨੂੰ ਭੈਣਾਂ ਨੂੰ, ਔਰ ਮੈਂ ਇਸ ਫਾਰਮੈਟ ਤੋਂ ਵੀ ਇਸ ਪ੍ਰੋਗਰਾਮ ਰਾਹੀਂ ਵੀ ਇਹੀ ਕਹਿਣਾ ਚਾਹੁੰਦਾ ਕਿ ਇਹ ਕੋਈ ਪਾਕਿਸਤਾਨ ਦਾ ਇਸ ਨੂੰ ਸਰੈਂਡਰ ਨਾ ਮੰਨਿਆ ਜਾਏ। ਮੈਂ ਸਮਝਦਾ ਵੀ ਜਿਵੇਂ ਅੰਗਰੇਜ਼ੀ ਦੀ ਇੱਕ ਟਰਮ ਹੈ ਟੂ ਕਾਲ ਆਫ ਬਲਫ, ਜੀ ਕਿ ਇੰਡੀਆ ਦਾ ਉਹਨਾਂ ਨੇ ਬਲਫ ਕਾਲ ਆਫ ਕੀਤਾ। ਬਿਲਕੁਲ ਕਿਉਂਕਿ ਪਹਿਲੇ ਦਿਨ ਤੋਂ ਜਦੋਂ ਤੋਂ 28 ਨਵੰਬਰ ਤੋਂ ਲੈ ਕੇ ਜਦੋਂ ਸੰਗੇ ਬੁਨਿਆਦ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਰੱਖਿਆ ਗਿਆ, ਜੇ ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ 7-8-9 ਮਹੀਨਿਆਂ ਦੇ ਵਿੱਚ ਭਾਰਤ ਦੀ ਕਾਰਗੁਜ਼ਾਰੀ ਦੇਖੋ ਇਹਨੂੰ ਰੋਕਣ ਦੇ ਲਈ ਜੀ ਕੀ ਉਹਨਾਂ ਨੇ ਨਹੀਂ, ਡਰਾਮਾ ਨਹੀਂ ਬਿਲਕੁਲ, ਕੀਤਾ, no doubt। ਕੀ ਬਿਆਨਬਾਜ਼ੀਆਂ ਨਹੀਂ ਕੀਤੀਆਂ। ISI ਦਾ ਪਹਿਲਾਂ ਤਾਂ ਕਿਵੇਂ ਅਮਰਿੰਦਰ ਤੋਂ ਔਰ ਸੁਖਬੀਰ ਬਾਦਲ ਤੋਂ ਅਪੋਜ਼ ਕਰਵਾਇਆ ਕਿ ਜੀ ਇਹ ਤਾਂ ISI ਦਾ ਕੋਰੀਡੋਰ ਦਹਿਸ਼ਤਗਰਦੀ ਦਾ ਕੋਰੀਡੋਰ, ਫਿਰ ਜ਼ਮੀਨ ਹੀ ਐਕਵਾਇਰ ਨਹੀਂ ਕੀ ਜੀ ਫਾਰਮਰਸ ਦਿੰਦੇ ਨਹੀਂ, ਫਿਰ ਕਿ ਜੀ ਰਾਹ ਦੇ ਵਿੱਚ ਜਿਹੜੀ ਲਾਸਟ ਮੀਟਿੰਗ ਇਹਨਾਂ ਨੇ ਕੈਂਸਲ ਕੀਤੀ 2 ਅਪ੍ਰੈਲ ਵਾਲੀ, ਉਹਦੇ 'ਚ ਉਹਨਾਂ ਨੇ ਕਿਹਾ ਜੀ ਦੇਖੋ ਮੰਦਰ ਵੀ ਆ ਗਿਆ, ਨਹੀਂ ਜੀ ਉਹਦੇ 'ਚ ਸੀ ਕਿ ਇਹ ਗੋਪਾਲ ਸਿੰਘ ਚਾਵਲਾ ਔਰ ਦੂਸਰੇ ਖਾਲਿਸਤਾਨੀ ਬੰਦੇ ਉੱਥੇ ਲਾ ਦਿੱਤੇ ਨੇ, ਇਹਨਾਂ ਨੂੰ ਤੁਸੀਂ ਜਿਹੜਾ ਲਿਆਂਦਾ ਇਸ ਲਈ ਅਸੀਂ ਗੱਲ ਹੀ ਨਹੀਂ ਕਰਨੀ। ਜਿਹੜੀ ਮੀਟਿੰਗ ਸਾਰੀਆਂ ਫਾਰਮੈਲਿਟੀ ਸੈੱਟ ਸੀ ਉਹ ਉਹਨਾਂ ਨੇ ਉਹ ਵੀ ਉਹਦਾ ਰੇੜਕਾ ਦੂਰ ਕਰ ਦਿੱਤਾ। ਫਿਰ ਇਹਨਾਂ ਨੇ ਕਿਹਾ ਜੀ ਉੱਥੇ ਜਿਹੜੀ ਬੜੀ ਵੱਡੀ ਪ੍ਰੋਬਲਮ ਹੋ ਗਈ ਹੈ ਕਿ ਜਿਹੜਾ ਇੰਡੀਆ ਸਾਈਡ ਤੋਂ ਬਣ ਰਿਹਾ ਉਹਦੇ ਰਾਹ ਦੇ ਵਿੱਚ ਦਰਗਾਹ ਤੇ ਮੰਦਰ ਹੈ। ਫਿਰ ਉਹਨਾਂ ਕਿਹਾ 24 ਘੰਟੇ ਬਾਅਦ ਨਹੀਂ ਉਹ ਦਰਗਾਹ ਤੇ ਮਸਨੂਈ ਨਿਕਲੀ ਆਰਟੀਫੀਸ਼ੀਅਲ, ਪਰ ਮੰਦਰ ਵਾਲੇ ਜਿਹੜੇ ਪ੍ਰਬੰਧਕ ਨੇ ਉਹ ਦਿੱਲੀ 'ਚ ਨੇ, ਉਹ ਕੰਮ ਰੋਕ ਦਿੱਤਾ ਗਿਆ। ਉਹਨਾਂ ਨੂੰ ਸੱਦਿਆ ਜਾਏਗਾ ਕਿ ਜੀ ਕਿਵੇਂ ਉਹਦੇ ਮੰਦਰ ਦਾ ਕੀ ਆਲਟਰਨੇਟ ਲੱਭਿਆ ਜਾਏ। ਇਸ ਸਾਰੇ ਤੋਂ ਬਾਅਦ ਉਹਨਾਂ ਦਾ ਈਵਨ 6 ਫਾਰ ਜਸਟਿਸ ਤੇ ਪਾਬੰਦੀ ਲਾ ਕੇ ਇਸ ਸਾਰੀ ਮੀਟਿੰਗ ਨੂੰ ਸੈੱਟ ਕਰਨਾ। ਹੁਣ ਪਾਕਿਸਤਾਨ ਦੇ ਸਾਹਮਣੇ ਕੀ ਚੋਇਸਿਸ ਨੇ ਜਾਂ ਕੀ ਚੋਇਸਿਸ ਸੀ। ਇੱਕ ਤਾਂ ਪਾਕਿਸਤਾਨ ਕਹਿੰਦਾ ਜੀ ਠੀਕ ਹੈ ਇਹ ਅਸੀਂ ਗੱਲ ਤੁਹਾਡੀ ਨਹੀਂ ਮੰਨਣੀ, ਤੁਸੀਂ 500 ਦਾ 5000 ਅਸੀਂ ਨਹੀਂ ਮੰਨਦੇ, ਕਾਜ਼ਵੇ ਅਸੀਂ ਉਹਨੂੰ ਸਟੇਟ ਆਫ ਦਾ ਆਰਟ ਬਣਾਵਾਂਗੇ, ਪਰ ਇਸ ਸਟੇਜ ਦੇ ਉੱਤੇ ਸਾਡੀ ਆਪਣੀ ਇਕਨੋਮੀ ਔਰ ਦੂਸਰਾ ਕਰ ਰਹੀ ਹੈ, ਅਸੀਂ ਪੁੱਲ ਜਿਹੜਾ ਔਰ ਨਾ ਹੀ ਇੰਨੀ ਜਲਦੀ ਬਣ ਸਕਦਾ ਹੈ ਉਹ ਅਸੀਂ ਨਹੀਂ ਬਣਾਉਂਦੇ। ਜਾਂ ਉਹ ਕਹਿੰਦਾ ਜੀ ਤੁਸੀਂ ਜੇ ਬਾਕੀ ਗੁਰਦੁਆਰਿਆਂ ਦੇ ਵਿੱਚ ਜਦੋਂ ਸਾਲ 'ਚ ਜਥੇ ਜਾਂਦੇ ਨੇ ਕੋਈ ਗੈਰ ਸਿੱਖ ਨਹੀਂ ਜਾ ਸਕਦਾ ਜਿਹੜਾ ਕਿ ਨਹਿਰੂ ਲਿਆਕਤ ਅਲੀ ਸਮਝੌਤੇ ਦਾ ਹਿੱਸਾ ਸੀ, ਜਾਂ ਤਾਂ ਉਹਨੂੰ ਸਾਰੇ ਨੂੰ ਰੀਨੈਗੋਸ਼ੀਏਟ ਤੁਸੀਂ ਕਰੋ, ਤੇ ਜਾਂ ਜੋ ਸ਼ਰਤਾਂ ਉਹਨਾਂ ਪਿਲਗ੍ਰਿਮਸ ਲਈ ਸੀ ਉਹੀ ਇਹਨਾਂ ਤੇ ਹੋਣ ਵੀ ਅਸੀਂ ਸਿੱਖਾਂ ਦੇ ਲਈ ਖੋਲ੍ਹ ਰਹੇ ਹਾਂ, ਉਹਨਾਂ ਦੇ ਗੁਰੂ ਨੇ, ਕੱਲ ਨੂੰ ਤੁਹਾਡੇ ਕੌਣ ਲੋਕ ਆਣਗੇ ਜਾਂ ਉਹਨਾਂ ਨੂੰ ਤੁਸੀਂ ਆਪਣੇ ਮੰਦਰ ਤਾਂ ਦਲਿਤਾਂ ਲਈ ਖੋਲ੍ਹਦੇ ਨਹੀਂ ਉੱਥੇ ਤਾਂ ਤੁਸੀਂ ਔਰਤਾਂ ਲਈ ਜਿਹੜਾ ਉਹਦਾ ਕੇਰਲਾ ਦਾ ਮੰਦਰ ਸੁਪਰੀਮ ਕੋਰਟ ਦੇ ਆਰਡਰ ਦੇ ਬਾਵਜੂਦ ਸਾਬਰਮਾਲਾ ਤੁਸੀਂ ਖੋਲ੍ਹਿਆ ਨਹੀਂ ਹੈ, ਤੇ ਤੁਸੀਂ ਕਹਿੰਦੇ ਹੋ ਜੀ ਹਿੰਦੂ ਵੀ ਇੱਥੇ ਆਣ। ਬਿਲਕੁਲ ਜੇ ਪਾਕਿਸਤਾਨ ਸਿਧਾਂਤਕ ਤੌਰ ਤੇ ਅੱਡੀ ਗੱਡ ਕੇ ਗੱਲ ਕਰਦਾ ਤੇ ਇਹੀ ਨੁਕਤੇ ਹੋਣੇ ਸੀ ਕਿ ਬਈ ਬਾਕੀ ਜਿਹੜੇ ਨੇ ਜਿਹੜੇ NRO ਦੂਜਿਆਂ ਨੇ ਆਣਾ ਉਹ ਬਾਹਰਲੇ ਮੁਲਕਾਂ 'ਚ ਰਹਿੰਦੇ ਨੇ, ਉੱਥੋਂ ਵੀਜ਼ਾ ਲਵਾ ਕੇ ਆਣ ਪਾਕਿਸਤਾਨ। ਸੋ ਕੁੱਲ ਮਿਲਾ ਕੇ ਹੁਣ ਇਹਦੇ ਨਾਲ ਕੀ ਹੁੰਦਾ ਹੈ,
ਇੰਡੀਅਨਸ ਦਾ ਇਹ ਹੁੰਦਾ, ਇੰਡੀਅਨ ਗਵਰਨਮੈਂਟ ਦਾ ਦੇਖੋ ਜੀ ਇਹ ਤਾਂ ਚਾਹੁੰਦੇ ਨਹੀਂ ਹੈ, ਅਸੀਂ ਤਾਂ ਬਿਲਕੁਲ। ਸੋ ਪਾਕਿਸਤਾਨ ਨੇ, ਮੈਂ ਸਮਝਦਾ ਹਾਂ ਕਿ ਵੀ ਬੇਸ਼ੱਕ ਅੱਜ ਸਾਡੇ ਕੁਝ ਭਰਾਵਾਂ ਭੈਣਾਂ ਨੂੰ ਇਹ ਠੀਕ ਨਹੀਂ ਲੱਗਾ ਹੋਵੇਗਾ, ਪਰ ਮੈਂ ਸਮਝਦਾ ਹਾਂ ਵੀ ਡਿਪਲੋਮੇਸੀ ਦੇ ਵਰਲਡ ਦੇ ਵਿੱਚ, ਦੁਨੀਆ ਦੇ ਵਿੱਚ ਕਈ ਵਾਰ ਤੁਸੀਂ 2 ਕਦਮ ਅੱਗੇ ਜਾਣ ਦੇ ਲਈ, ਕਦੀ ਡਿਪਲੋਮੇਸੀ ਨਹੀਂ, ਜੰਗ ਦੇ ਮੈਦਾਨ 'ਚ ਵੀ 2 ਕਦਮ ਅੱਗੇ ਜਾਣ ਦੇ ਲਈ ਕਈ ਵਾਰੀ ਤੁਸੀਂ 4 ਕਦਮ ਪਿੱਛੇ ਜਾਂਦੇ ਹੋ। ਪਾਕਿਸਤਾਨ ਕੋਈ ਬਹਾਨਾ ਨਹੀਂ ਦੇਣਾ ਚਾਹੁੰਦਾ ਭਾਰਤ ਨੂੰ ਕਿ ਉਹ ਸਿੱਖਾਂ ਦੇ ਇਸ ਅਹਿਮ ਮੁੱਦੇ ਜਿਹਦੇ ਨਾਲ ਮਜ਼ਹਬੀ ਭਾਵਨਾਵਾਂ ਸਾਡੀਆਂ ਜੁੜੀਆਂ ਹੋਈਆਂ ਨੇ, ਉਹਨੂੰ ਜਿਹੜਾ ਉਹ ਸਾਬੋਤਾਜ ਕਰ ਸਕੇ। ਸੋ ਜ਼ਾਹਰਾ ਤੌਰ ਦੇ ਉੱਤੇ ਪਾਕਿਸਤਾਨ ਚਾਹੁੰਦਾ ਵੀ ਹਰ ਹਾਲਤ 'ਚ ਇਹ ਨਵੰਬਰ ਤੱਕ, ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੱਕ ਪਹੁੰਚਦੇ ਆ, ਇਹ ਫੰਕਸ਼ਨਲ ਹੋ ਜਾਏ, ਟਰਮੀਨਲ ਦੋਨੋਂ ਪਾਸਿਓਂ ਬਣ ਜਾਣ। ਔਰ ਹੁਣ ਇਸ ਸਾਰੇ ਤੋਂ ਬਾਅਦ ਇੰਡੀਆ ਵਾਲੇ ਪਾਸਿਓਂ ਵੀ ਡਿਵੈਲਪਮੈਂਟਸ ਹੋ ਰਹੀਆਂ ਨੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਬਈ ਹੁਣ ਸਿੱਖਾਂ ਨੂੰ ਦੱਸਣ ਲਈ ਕੋਈ ਬਹਾਨਾ ਨਹੀਂ ਰਹਿ ਗਿਆ, ਕੋਈ ਪਾਕਿਸਤਾਨ ਦੇ ਤੁਸੀਂ ਸਿਰ ਤੇ ਠੀਕਰਾ ਨਹੀਂ ਬਣ ਸਕਦੇ ਕਿ ਜੀ ਅਸੀਂ ਤਾਂ ਚਾਹੁੰਦੇ ਹਾਂ, ਪਾਕਿਸਤਾਨ ਨਹੀਂ ਚਾਹੁੰਦਾ। ਸੋ ਮੈਂ ਸਮਝਦਾ ਵੀ ਇਹ ਪਾਕਿਸਤਾਨ ਦਾ ਸਰੈਂਡਰ ਨਹੀਂ ਹੈ, ਇਹ ਪਾਕਿਸਤਾਨ ਦਾ ਇੱਕ ਤਾਂ ਸਿੱਖਾਂ ਪ੍ਰਤੀ ਉਹਨਾਂ ਦੀ ਗੁੱਡਵਿਲ ਔਰ ਉਹਨਾਂ ਦਾ ਇਹ ਹੋਣਾ ਕਿ ਭਾਈ ਇਹ ਹਰ ਹਾਲਤ ਦੇ ਵਿੱਚ ਇਹ ਫੰਕਸ਼ਨਲ ਹੋਏ, ਭਾਰਤ ਨੂੰ ਕੋਈ ਬਹਾਨਾ ਨਾ ਮਿਲੇ। ਔਰ ਦੂਸਰਾ ਮੈਂ ਸਮਝਦਾ ਵੀ ਉਹ ਵੀ ਇਹ ਸਮਝਦੇ ਨੇ ਵੀ ਇੱਕ ਵਾਰ ਜਦੋਂ ਖੁੱਲ੍ਹ ਗਿਆ, ਆਣ ਜਾਣ ਹਜ਼ਾਰਾਂ ਦੀ ਗਿਣਤੀ ਸਿੱਖਾਂ ਦਾ ਸ਼ੁਰੂ ਹੋ ਗਿਆ, ਕੌਣ ਇੰਡੀਅਨ ਏਜੰਸੀਆਂ ਆ ਕੇ ਉੱਥੇ ਦੇਖਣਗੀਆਂ ਵੀ ਕਿਹਨੇ ਰਾਜ ਕਰੇਗਾ। ਖਾਲਸਾ ਪੜ੍ਹਨ ਤੋਂ ਬਾਅਦ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਨੇ, ਜਾਂ ਕੀ ਰੋਜ਼ ਸ਼ਿਕਾਇਤ ਕਰਨਗੇ ਜਾਂ ਫਿਰ ਚਲਦੇ ਕਾਰੀਡੋਰ ਨੂੰ ਬੰਦ ਕਰ ਦੇਣਗੇ, ਫਿਰ ਬੰਦ ਕਰਕੇ ਦੇਖਣ। ਹਾਲ ਦੀ ਘੜੀ ਤਾਂ ਉਹ ਸਟਿਕ ਕਰ ਸਕਦੇ ਨੇ, 72 ਸਾਲ ਤੋਂ ਰੋਕਿਆ ਹੀ ਹੋਇਆ ਸੀ। ਸੋ ਉਹ ਨਹੀਂ ਚਾਹੁੰਦੇ ਕਿ ਇਹ ਜਿਹੜਾ 73ਵਾਂ ਸਾਲ ਬਣ ਜਾਏ, ਔਰ ਉਹ ਚਾਹੁੰਦੇ ਨੇ ਕਿ ਇਹ ਫੰਕਸ਼ਨਲ ਹੋਏ। ਸੋ ਮੈਂ ਸਮਝਦਾ ਵੀ ਇਸ ਨੂੰ ਇਸੇ ਸਪਿਰਿਟ 'ਚ ਹੀ ਦੇਖਿਆ ਜਾਣਾ ਚਾਹੀਦਾ, ਉਹ ਕੋਈ ਇੰਡੀਆ ਦੇ ਅੱਗੇ ਸਰੈਂਡਰ ਨਹੀਂ ਹੈ। ਔਰ ਜਿਸ ਸਪਿਰਿਟ ਦੇ ਨਾਲ ਪਾਕਿਸਤਾਨ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਜੇ ਬਾਬਾ ਨਾਨਕ ਯੂਨੀਵਰਸਿਟੀ ਬਣਾਉਣ ਦੀ ਗੱਲ, ਭਾਵੇਂ ਇਹ ਗੱਲ ਤਾਂ ਪਿਛਲੇ ਕਈ ਸਾਲਾਂ ਤੋਂ ਤੁਰੀ, 1-2 ਵਾਰ ਨੀਂਹ ਪੱਥਰ ਵੀ ਰੱਖੇ ਗਏ, ਪਰ ਗਵਰਨਮੈਂਟ ਬਦਲ ਜਾਂਦੀ ਰਹੀ, ਕੋਈ ਹੋਰ ਹਾਲਾਤ ਹੋਏ। ਸੋ ਇੱਧਰ ਜਦੋਂ ਇਹ ਗੱਲ ਚੱਲ ਰਹੀ ਹੈ, ਇਹ ਖਬਰ ਸੀ ਫਾਊਂਡੇਸ਼ਨ ਸਟੋਨ ਆਫ ਗੁਰੂ ਨਾਨਕ ਯੂਨੀਵਰਸਿਟੀ ਲੇਡ ਇਨ ਪਾਕਿਸਤਾਨ, 13 ਜੁਲਾਈ ਦੀ ਖਬਰ ਹੈ ਲਾਹੌਰ ਦੇ ਹਵਾਲੇ ਨਾਲ, ਕਿ ਦਾ ਫਾਊਂਡੇਸ਼ਨ ਸਟੋਨ ਆਫ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ has been laid in Nankana Sahib, the birthplace of founder of Sikhism, Baba Guru Nanak, in Pakistan's Punjab province, more than a decade after its construction proposal first surfaced. 10 ਸਾਲ ਪਹਿਲਾਂ ਇਹ ਪ੍ਰਪੋਜ਼ਲ ਚੱਲ ਰਹੀ ਹੈ, ਜ਼ਮੀਨ ਐਕਵਾਇਰ ਹੋ ਗਈ। ਫਿਰ ਜਦੋਂ ਜ਼ਮੀਨ ਐਕਵਾਇਰ ਹੋ ਗਈ, ਇੱਕ ਹਿੱਸਾ ਸੀ ਵਕੀਲਾਂ ਨੇ ਉੱਥੇ ਜਿਹੜਾ ਉਹ ਸ਼ੁਰੂ ਕਰਤਾ ਕਿ ਜੀ ਇਹ ਤਾਂ ਵਕੀਲ ਕਾਲੋਨੀ ਲਈ ਕੱਟੀ ਗਈ ਸੀ। ਕੋਈ ਹੋਰ ਪੋਲੀਟੀਸ਼ੀਅਨ ਆਇਆ, ਉਹਨੂੰ ਲੱਗਾ ਕਿ ਜੀ ਜੇ ਡਿਵੈਲਪ ਹੀ ਕਰਨਾ ਇਹਨੂੰ ਮੁਰਾਦ ਕੇ ਲੈ ਜਾਓ। ਫਿਰ ਕਿਸੇ ਨੇ ਕਿਹਾ ਜੀ ਉਹਦੇ ਕੁਛ ਜਿਹੜੇ ਨੇ ਉਸ ਦੇ ਜਿਹੜੇ ਕੈਂਪਸ ਨੇ ਉਹ ਇਸਲਾਮਾਬਾਦ 'ਚ ਹੋਣਗੇ। ਫਿਰ ਨਨਕਾਣਾ ਸਾਹਿਬ ਦੇ ਲੋਕ ਖਲੋ ਗਏ, ਉਹਨਾਂ ਦੀ ਲੋਕਲ MNA ਔਰ ਦੂਜੇ, ਕਿ ਭਾਈ ਬਾਬਾ ਨਾਨਕ ਨਨਕਾਣਾ ਸਾਹਿਬ 'ਚ ਜੰਮੇ ਨੇ, ਉਹਨਾਂ ਦੀ ਧਰਤੀ ਹੈ, ਜੇ ਉਹਨਾਂ ਦੇ ਨਾਂ ਦੀ ਯੂਨੀਵਰਸਿਟੀ ਤੁਸੀਂ ਮੁਰਾਦ ਕੇ ਤੇ ਇਸਲਾਮਾਬਾਦ ਕਿਉਂ ਖੋਲ੍ਹਣੀ ਹੈ। ਸੋ 2-4-5 ਸਾਲ ਤਾਂ ਇਸ ਸਾਰੇ ਚਲੇ ਗਏ। ਪਰ ਹੁਣ ਜੇ ਇਮਰਾਨ ਖਾਨ ਹਕੂਮਤ ਦਾ ਅਸੀਂ ਦੇਖੀਏ, ਜਿੰਨੇ ਕਿ ਉਹਨਾਂ ਨੇ ਸਟੈਪ ਲਏ ਨੇ, ਕਰਤਾਰਪੁਰ ਕੋਰੀਡੋਰ ਦੇ ਨਾਲ ਉਹ ਸ਼ੁਰੂਆਤ ਹੋਈ ਸੀ ਗੁੱਡਵਿਲ ਦੀ। ਸੋ ਇਹ ਜਿਹੜਾ ਉਹਨਾਂ ਦਾ ਇਹਦਾ ਫਾਊਂਡੇਸ਼ਨ ਸਟੋਨ ਆਫ ਦਾ ਯੂਨੀਵਰਸਿਟੀ ਵਾਸ ਲੇਡ ਬਾਈ ਪੰਜਾਬ ਚੀਫ ਮਿਨਿਸਟਰ ਉਸਮਾਨ ਬੁਜ਼ਦਾਰ ਔਨ ਫਰਾਈਡੇ ਐਂਡ ਵੁੱਡ ਬੀ ਕੰਪਲੀਟਡ ਵਿਦ ਐਨ ਅਮਾਊਂਟ ਆਫ ਓਵਰ ₹258 ਕਰੋੜ ਸਪਰੈਡ ਓਵਰ 10 ਏਕੜਸ। 10 ਏਕੜ ਜ਼ਮੀਨ ਜਿਹੜੀ ਹੈ ਉਸ ਦੇ ਵਿੱਚ ਯੂਨੀਵਰਸਿਟੀ ਹੋਏਗੀ, ਔਰ 258 ਕਰੋੜ ਜਿਹੜਾ ਹੈ ਉਹ ਇਸ ਦੇ ਲਈ ਖਰਚ ਕੀਤਾ ਜਾਏਗਾ। ਔਰ ਇਹ ਜਿਹੜਾ ਫੈਡਰਲ ਮਿਨਿਸਟਰ ਨੇ ਇਸ ਵੇਲੇ, ਇੰਟੀਰੀਅਰ ਮਿਨਿਸਟਰ ਜਿਹੜੇ ਸਭ ਤੋਂ ਇੰਪੋਰਟੈਂਟ ਬਣੇ ਨੇ, ਬ੍ਰਿਗੇਡੀਅਰ ਇਜਾਜ਼ ਸ਼ਾਹ, ਇਹ ਨਨਕਾਣਾ ਸਾਹਿਬ ਹਲਕੇ ਨਾਲ ਇਹਨਾਂ ਦਾ ਸੰਬੰਧ ਹੈ, ਔਰ ਇਹ ਬੜੇ ਪਾਵਰਫੁਲ ਮਿਨਿਸਟਰ ਨੇ ਇਮਰਾਨ ਖਾਨ ਦੀ ਹਕੂਮਤ ਦੇ ਵਿੱਚ। ਔਰ ਇਹ ਸਾਰੇ 'ਚ ਜਿਹੜੇ ਇਸ ਓਕੇਜ਼ਨ ਦੇ ਉੱਤੇ ਚੀਫ ਮਿਨਿਸਟਰ ਬੁਜ਼ਦਾਰ ਨੇ ਕਿਹਾ ਕਿ ਵੀ ਨਨਕਾਣਾ ਸਾਹਿਬ ਨੂੰ ਅਸੀਂ ਹੋਰ ਵੀ ਡਿਵੈਲਪਮੈਂਟਸ ਦੇ ਵਿੱਚ ਲਿਆਵਾਂਗੇ। ਐਸਟੈਬਲਿਸ਼ਮੈਂਟ ਆਫ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ is the part of Prime Minister's vision to facilitate students in Nankana Sahib and other adjoining districts। ਔਰ ਇਹ ਮੈਂ ਸਮਝਦਾ ਕਿ ਇਹ ਆਪਣੇ ਆਪ 'ਚ ਦੱਸਦਾ ਹੈ ਕਿ ਵੀ ਪਾਕਿਸਤਾਨ ਦੀ ਹਕੂਮਤ ਵਿਦ ਆਲ ਸਿੰਸੈਰਿਟੀ ਜਿਹੜੀ ਹੈ ਉਹ ਸਿੱਖਾਂ ਦੇ ਮਜ਼ਹਬੀ ਮਾਮਲਿਆਂ ਨੂੰ, ਜਿੱਥੇ ਉਹਨਾਂ ਦੀਆਂ ਜਿਹੜੀਆਂ ਮਜ਼ਹਬੀ ਭਾਵਨਾਵਾਂ ਨੇ, ਜਜ਼ਬਾਤ ਨੇ, ਉਹਨਾਂ ਦੀ ਕਦਰਦਾਨੀ ਕਰਦੀ ਹੈ, ਉੱਥੇ
ਇਸ ਕਿਸਮ ਦਾ ਇਨਫਰਾਸਟ੍ਰਕਚਰ ਵੀ ਉੱਥੇ ਬਣ ਰਿਹਾ, ਉਹ ਬੇਸ਼ੱਕ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਹਵਾਲੇ ਨਾਲ ਹੋਏ ਜਾਂ ਨਨਕਾਣਾ ਸਾਹਿਬ ਯੂਨੀਵਰਸਿਟੀ। ਹਾਲਾਂ ਪਾਕਿਸਤਾਨ ਖੁਦ ਫਾਈਨੈਂਸ਼ੀਅਲ ਬੁਹਰਾਨ ਚੋਂ ਗੁਜ਼ਰ ਰਿਹਾ ਜੀ। ਪਰ ਵੱਡੇ ਬਜਟ ਇਸ ਕੰਮ ਦੇ ਲਈ ਰੱਖੇ ਗਏ ਨੇ ਔਰ ਜ਼ਾਹਰ ਹੈ ਉਹ ਇਸ ਦੇ ਵਿੱਚ ਦੇਖਦੇ ਨੇ ਕਿ ਜਿੱਥੇ 30 ਮਿਲੀਅਨ ਸਿੱਖ ਕੌਮ ਔਰ ਜਿਨ੍ਹਾਂ 'ਚ 5 ਮਿਲੀਅਨ ਖੁਸ਼ਹਾਲ ਸਿੱਖ ਡਾਇਸਪੋਰਾ ਉਹ ਆਪਣੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਏਗਾ ਔਰ ਇਹ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਇੱਕ ਇੰਟਰਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਬਣਨ ਦੀਆਂ ਇਸ ਦੇ ਵਿੱਚ ਜਿਹੜੀਆਂ ਨੇ ਸਲਾਹਤਾਂ ਨੇ ਉਹ ਇਸ ਦੇ ਵਿੱਚ ਉਸ ਦਾ ਪੋਟੈਂਸ਼ੀਅਲ ਹੈ ਜੀ। ਔਰ ਇਸ ਦੇ ਲਈ ਜੇ ਇਹ ਗੱਲ ਅੱਗੇ ਤੁਰਦੀ ਹੈ ਤੇ ਫਿਰ ਦੁਨੀਆ ਭਰ ਚੋਂ ਸਿੱਖ ਸਟੂਡੈਂਟ ਵੀ ਉੱਥੇ ਜਾਣਗੇ ਔਰ ਉਸ ਦੇ ਆਲਰੇਡੀ ਮੈਨੂੰ ਪਤਾ ਹੈ ਵੀ ਕੁਝ ਜਿਹੜੇ ਵੱਡੇ ਧਨਵਾਨ ਸਿੱਖ ਨੇ ਉਹਨਾਂ ਨੇ ਕੁਝ ਬਲਾਕ ਅੱਡ ਜਿਹੜੇ ਨੇ ਗੁਰਮਤ ਸੰਗੀਤ ਜਾਂ ਦੂਸਰੇ ਜਿਹੜੇ ਨੇ ਉਹਨਾਂ ਦੇ ਲਈ ਉਹਨਾਂ ਨੇ ਮੰਨਿਆ ਵੀ ਅਸੀਂ ਇਸ ਦਾ ਖਰਚਾ ਚੁੱਕਾਂਗੇ। ਸੋ ਮੈਂ ਸਮਝਦਾ ਵੀ ਅਸੀਂ ਸਾਡੇ ਭਰਾ ਭੈਣਾਂ ਕੋਈ ਵੀ ਕਾਹਲੀ ਦੇ ਵਿੱਚ ਨਾ ਸੋਚਣ ਕਿ ਜੀ ਐਜ਼ ਇਫ ਪਾਕਿਸਤਾਨ ਨੇ ਭਾਰਤ ਦੇ ਅੱਗੇ ਹਥਿਆਰ ਸੁੱਟ ਦਿੱਤੇ ਨੇ। ਜੇ ਹਥਿਆਰ ਸੁੱਟਣੇ ਹੁੰਦੇ ਤੇ ਨਾਲ ਦੀ ਨਾਲ ਹੀ ਭਾਰਤ ਨੇ ਇਹ ਮੰਗ ਕੀਤੀ ਹੋਈ ਹੈ ਕਿ ਹੁਣ ਜਿਹੜੇ ਪਾਕਿਸਤਾਨ ਦਾ 에ਅਰ ਸਪੇਸ ਹੈ ਉਹਦੇ ਉੱਪਰੋਂ ਫਲਾਈਟਸ ਨਹੀਂ ਲੰਘ ਸਕਦੀਆਂ ਇੰਡੀਆ ਦੀਆਂ ਔਰ ਇੰਡੀਆ ਦੀ ਮੰਗ ਸੀ ਇਹ, ਪਰ ਪਾਕਿਸਤਾਨ ਨੇ ਸ਼ਰਤ ਰੱਖੀ ਕਿ ਪਹਿਲਾਂ ਜਿਹੜੇ ਤੁਸੀਂ ਆਪਣੇ ਫਾਈਟਰ ਜੈਟ ਫਰੰਟ ਲਾਈਨ ਦੇ ਉੱਤੇ ਰੱਖੇ ਹੋਏ ਨੇ ਉਹਨਾਂ ਨੂੰ ਪਿੱਛੋਂ ਹਟਾਓ, ਉਦੋਂ ਹੀ ਅਸੀਂ ਉਸ ਸਪੇਸ ਤੋਂ ਤੁਹਾਨੂੰ ਜਾਣ ਦੇਵਾਂਗੇ। ਸੋ ਜ਼ਾਹਰ ਹੈ ਕਿ ਭਾਰਤ ਦਾ ਲੱਖਾਂ ਰੁਪਏ ਦਾ ਜਾਂ ਕਰੋੜਾਂ ਰੁਪਏ ਦਾ ਰੋਜ਼ਾਨਾ ਨੁਕਸਾਨ ਹੋ ਰਿਹਾ ਕਿਉਂਕਿ ਫਲਾਈਟਸ ਪਾਕਿਸਤਾਨ ਦੇ 에ਅਰ ਸਪੇਸ ਤੋਂ ਨਹੀਂ ਜਾ ਸਕਦੀਆਂ ਤਾਂ ਲੰਬਾ ਕੱਟ ਕੇ ਕਈ ਘੰਟੇ ਵਾਧੂ ਜਿਹੜੇ ਹੁਣ ਇੰਟਰਨੈਸ਼ਨਲ ਪੈਸੇਂਜਰ ਵੀ ਨੇ ਉਹ ਖੱਜਲ ਖਰਾਬ ਹੋ ਰਹੇ ਨੇ ਔਰ ਤੇਲ ਵੀ ਵਾਧੂ ਫੂਕਿਆ ਜਾ ਰਿਹਾ। ਲੇਕਿਨ ਜੇ ਪਾਕਿਸਤਾਨ ਨੇ ਸਰੈਂਡਰ ਹੀ ਕਰਨਾ ਹੁੰਦਾ ਤੇ ਫਿਰ ਪਾਕਿਸਤਾਨ ਕਹਿੰਦਾ ਜੀ ਠੀਕ ਹੈ ਤੁਸੀਂ ਸਾਡੇ 에ਅਰ ਸਪੇਸ ਤੋਂ ਲੰਘ ਜਾਓ। ਸੋ ਐਸੀ ਗੱਲ ਨਹੀਂ ਹੈ, ਇਹ ਫਾਈਨ ਡਿਪਲੋਮੈਟਿਕ ਮੂਵ ਹੈ। 4 ਕਦਮ ਅੱਗੇ ਜਾਣ ਦੇ ਲਈ 2 ਕਦਮ ਪਿੱਛੇ ਆਣਾ ਕਈ ਵਾਰ ਇਸ ਸਟ੍ਰੈਟਜੀ ਦਾ ਹਿੱਸਾ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੇਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈਰਨਿਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।